ਜਿਹੜੇ ਟਰੱਕਿੰਗ ਆਪਰੇਟਰਸ ਹੈਗੇ ਦੋਨੋਂ ਹੀ ਬੋਥ ਕਹਿੰਦੇ ਟਰੱਕ ਲੋਡ ਤੇ ਲੈਸ ਦੈਨ ਟਰੱਕ ਲੋਡ ਉਹ ਜਿਹੜਾ ਫਰੇਟ ਦਾ ਸੈਸ਼ਨ ਪਿਛਲੇ ਸਾਲ ਦਾ ਚੱਲ ਰਿਹਾ ਉਹ ਉਦਾਂ ਹੀ ਆ ਡਿਕਲਾਈਨ ਆ ਹਜੇ ਬਹੁਤ ਘੱਟ ਆ ਸ਼ਿਪਮੈਂਟ ਵੋਲੀਅਮ ਸਪੈਂਡਿੰਗ ਦੇ ਵਿੱਚ ਜਿਹੜਾ US ਦਾ ਬੈਂਕ ਫਰੇਟ ਪੇਮੈਂਟ ਇੰਡੈਕਸ ਆ ਚੌਥੇ ਕੁਆਟਰ ਦਾ ਉਹਦੇ ਵਿੱਚ 2023 ਜਿਹੜਾ ਸ਼ਿਪਮੈਂਟ ਵੋਲੀਅਮ ਆ 15.7% ਡਾਊਨ ਆ ਪਿਛਲੇ ਸਾਲ ਨਾਲੋਂ ਸੋ 2023 ਦਾ ਜਿਹੜਾ ਲਾਸਟ ਕੁਆਟਰ ਆ ਉਹਦੇ ਵਿੱਚ 15.7% ਡਾਊਨ ਆ ਲਾਸਟ ਕੁਆਟਰ 2022 ਨਾਲੋਂ ਤੇ ਇਸੇ ਤਰ੍ਹਾਂ ਜਿਹੜੀ ਫਰੇਟ ਸਰਵਿਸਿਜ਼ ਦੇ ਉੱਤੇ ਸਪੈਂਡਿੰਗ ਹੈਗੀ ਆ ਬਾਈ ਸ਼ਿਪਰਸ ਉਹ ਵੀ 13.5% ਦੇ ਕਰੀਬ ਜਿਹੜੀ ਆ ਡਾਊਨ ਹੋਈ ਆ ਕਹਿੰਦੇ ਲਾਰਜੈਸਟ ਡ੍ਰੌਪ ਆ ਇਹ ਇੰਡੈਕਸ ਦੀ ਹਿਸਟਰੀ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਸਿੰਪਲ ਲੈਂਗੁਏਜ ਸਮਝਾਓ ਮਾੜਾ ਜਿਹਾ ਰਮਨ ਜੀ ਇਹਦਾ ਮਤਲਬ ਕੀ ਆ ਬੇਸਿਕਲੀ ਸਾਰਾ ਹੈਗਾ ਕਿ ਓਵਰਆਲ ਡਿਮਾਂਡ ਜਿਹੜੀ ਆ ਕਿਉਂਕਿ ਇੱਕ ਜਿਹੜੀ ਆਪਣੇ ਕੋਵਿਡ ਕਰਕੇ ਡਿਮਾਂਡ ਵਧੀ ਸੀਗੀ ਓਵਰਆਲ ਡਿਮਾਂਡ ਜਿਹੜੀ ਆ ਘਟੀ ਹੈਗੀ ਆ ਰੇਟ ਜਿਹੜਾ ਹੈਗਾ ਆ ਉਹਦੀ ਕਿਉਂਕਿ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੈਗਾ ਕਿ ਆਪਣੀ ਜਿਹੜੀ ਇਨਫਲੇਸ਼ਨ ਹੈਗੀ ਆ ਬਹੁਤ ਜ਼ਿਆਦਾ ਵਧੀ ਹੈਗੀ ਆ ਸੋ ਉਹਦੇ ਕਰਕੇ ਹਰ ਇੱਕ ਬੰਦਾ ਜਿਹੜਾ ਆ ਉਹ ਕਿਤੇ ਨਾ ਕਿਤੇ ਆਪਣਾ ਕੋਈ ਪਰਚੇਸਿੰਗ ਕੋਈ ਵੀ ਚੀਜ਼ ਆ ਉਹ ਘਟਾ ਰਿਹਾ ਹੈਗਾ everyone is trying to save ਹੈ ਨਾ ਵੀ ਜਿੱਥੇ ਵੀ ਸੇਵ ਕਰ ਸਕਦੇ ਆ ਤੇ ਦੂਸਰੀ ਗੱਲ ਆ ਕਿ ਜਿਹੜੀਆਂ ਇਸ ਵੇਲੇ ਹੁਣ ਜਿੱਦਾਂ ਕੱਲ ਵੀ ਆਪਣਾ ਉਧਰ ਰੈਡ ਸੀ ਦੇ ਵਿੱਚ ਜਿਹੜਾ ਉਧਰ ਗਲਫ ਈਡਨ ਦੇ ਵਿੱਚ ਜਹਾਜ਼ ਦੇ ਉੱਤੇ ਹਮਲਾ ਹੋਇਆ 3 ਜਿਹੜੇ ਸੋ ਉੱਥੋਂ ਹੁਣ ਇਹਦੇ ਕਰਕੇ ਜਿਹੜੀ ਆ ਕਿ ਜਿਹੜੇ ਸ਼ਿਪਿੰਗ ਲਾਈਨਸ ਆ ਉਹਨਾਂ ਦੇ ਵਿੱਚ ਵੀ ਡਰ ਆ ਔਰ ਜਿਹੜਾ ਪ੍ਰੋਡਕਟ ਹੈਗਾ ਆ ਉਹ ਮੂਵਮੈਂਟ ਜਿਹੜੀ ਉਹ ਡਿਸਟਰਬ ਹੋ ਰਹੀ ਆ ਸੋ ਕਈ ਚੀਜ਼ਾਂ ਹੈਗੀਆਂ ਕਈ ਫੈਕਟਰ ਹੈਗੇ ਆ ਔਰ ਇਹਨਾਂ ਚੀਜ਼ਾਂ ਕਰਕੇ ਇਹ ਜਿੱਦਾਂ ਹੁਣ ਜੇ ਇੰਟਰਸਟ ਰੇਟ ਵੀ ਇਸ ਵੇਲੇ ਥੱਲੇ ਜਾਂਦਾ ਜਾਂ ਥੱਲੇ ਕਰਦੇ ਆ ਤੇ ਉਹਦੇ ਨਾਲ ਥੋੜੀ ਮੂਵਮੈਂਟ ਸ਼ੁਰੂ ਹੋ ਸਕਦੀ ਆ ਸੋ ਵਿਚ ਇਜ਼ ਐਕਸਪੈਕਟਡ ਆ ਕਿ ਇਸ ਸਾਲ ਕਿਉਂਕਿ ਇਲੈਕਸ਼ਨ ਈਅਰ ਹੈਗਾ ਇਸ ਕਰਕੇ ਇੰਟਰਸਟ ਰੇਟ ਜਿਹੜੇ ਆ ਡੈਫੀਨੇਟਲੀ ਡਰੋਪ ਕਰਨੇ ਪੈਣਗੇ ਟੂ ਕਿਕ ਸਟਾਰਟ ਦਾ ਇਕਾਨਮੀ ਉਹ ਕਿਕ ਸਟਾਰਟ ਤਾਂ ਨਹੀਂ ਹੁੰਦਾ ਇੱਕ ਜਿੱਦਾਂ ਤੁਸੀਂ ਥੋੜਾ ਜਿਹਾ ਇੱਕ ਆਪਾਂ ਸ਼ਾਰਟ ਲਾ ਦਿੰਦੇ ਆ ਤੇ ਬੰਦੇ ਨੂੰ ਬੰਦਾ ਮਾੜਾ ਜਿਹਾ ਤੁਰ ਪੈਂਦਾ ਉਹੋ ਜਿਹੀ ਚੀਜ਼ ਮੰਨੀ ਜਾ ਰਹੀ ਆ ਪਰ ਰਿਐਲਿਟੀ ਦੇ ਵਿੱਚ ਜੋ ਅੱਜ ਹੈਗਾ ਆ ਉਹ ਹੈਗਾ ਇਸ ਕਰਕੇ ਜਿਹੜਾ ਓਵਰਆਲ ਡਿਮਾਂਡ ਆ ਨਾ ਉਹਦੇ ਮੂਵ ਹੋਣ ਕਰਕੇ ਹਰ ਇੱਕ ਚੀਜ਼ ਜਿਹੜੀ ਆ ਉਹ ਡਾਊਨ ਵਾਲ ਪਾਸੇ ਹੈਗੀ ਆ ਔਰ ਜਿਹੜਾ ਫਰੇਟ ਹੈਗਾ ਆ ਉਹ ਓਬਵੀਅਸਲੀ ਡਿਮਾਂਡ ਦੇ ਉੱਤੇ ਡਿਪੈਂਡ ਕਰਦਾ ਹੈ ਕਪੈਸਿਟੀ ਸਟਿਲ ਅਜੇ ਹਾਈ ਸਾਈਡ ਤੇ ਹੈਗੀ ਆ ਡਜ਼ਨਟ ਮੈਟਰ ਕੈਰੀਅਰ ਆ ਡਜ਼ਨਟ ਮੈਟਰ ਬ੍ਰੋਕਰ ਆ ਜਿੱਦਾਂ ਕਿ ਅਸੀਂ ਪਿਛਲੇ ਆਪਾਂ ਪ੍ਰੋਗਰਾਮ 'ਚ ਵੀ ਦੱਸਿਆ ਸੀਗਾ ਕਿ ਜਿੰਨੇ ਆਪਣੇ ਕੈਰੀਅਰਸ ਵਧੇ ਹੈਗੇ ਆ ਉਹਦੇ ਨਾਲੋਂ ਬ੍ਰੋਕਰਸ ਵੀ ਬਹੁਤ ਵਧੇ ਹੈਗੇ ਆ ਸੋ ਬ੍ਰੋਕਰ ਦੇ ਵਿੱਚ ਵੀ ਆਪਸ ਦੇ ਵਿੱਚ ਸ਼ਿਪਰ ਕੋਲੋਂ ਲੋਡ ਲੈਣ ਦੇ ਲਈ ਬ੍ਰੋਕਰ ਦੇ ਵਿੱਚ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਉਸ ਤੋਂ ਬਾਅਦ ਫਿਰ ਨੈਕਸਟ ਕੰਪੀਟੀਸ਼ਨ ਕੈਰੀਅਰ ਦੇ ਵਿੱਚ ਚਲਾ ਜਾਂਦਾ ਸੋ ਇਸ ਕਰਕੇ ਇਹ ਜਿਹੜਾ ਡਬਲ ਕੰਪੀਟੀਸ਼ਨ ਚੱਲ ਰਿਹਾ ਹੈਗਾ ਉਹਦੇ ਨਾਲ ਜਿਹੜੇ ਫਰੇਟ ਰੇਟਸ ਹੈਗੇ ਆ ਉਹ ਉੱਠ ਨਹੀਂ ਪਾ ਰਹੇ ਹੈਗੇ ਕਿਤੇ ਨਾ ਕਿਤੇ ਲੱਗ ਰਿਹਾ ਹੈਗਾ ਕਿ ਸ਼ਾਇਦ ਜਿਹੜਾ ਡੀਜ਼ਲ ਦੀ ਪ੍ਰਾਈਸਿਸ ਦੇ ਵਿੱਚ ਵਾਧਾ ਹੋਣਾ ਮਾੜਾ ਮੋਟਾ ਸ਼ੁਰੂ ਹੋਇਆ ਲੱਗਦਾ ਹੈਗਾ ਔਰ ਉਹ ਵੀ ਜਿਹੜਾ ਆ ਉਹ ਵੀ ਬੜੀ ਪ੍ਰੋਬਲਮ ਹੈਗੀ ਆ ਕਿਉਂਕਿ ਜੇ ਡੀਜ਼ਲ ਦੀਆਂ ਪ੍ਰਾਈਸਿਸ ਉੱਪਰ ਚਲੇ ਜਾਂਦੀਆਂ ਤੇ ਤੁਹਾਡਾ ਜਿਹੜਾ ਬਾਟਮ ਲਾਈਨ ਹੈਗੀ ਆ ਉਹ ਬਿਲਕੁਲ ਹੀ ਐਲੀਮੀਨੇਟ ਹੋ ਸਕਦੀ ਆ ਸੋ ਉਹਦੇ ਕਰਕੇ ਥੋੜੀ ਜਿਹੀ ਸਿਚੁਏਸ਼ਨ ਖਰਾਬ ਹੋ ਸਕਦੀ ਆ ਪਰ ਓਵਰਆਲ ਜਿਹੜੀ ਅਜੇ ਸਲੋ ਸਟਾਰਟ ਆ ਬਾਕੀ ਲੈਟਸ ਸੀ ਕੀ ਹੁੰਦਾ ਜੀ